viewers, welcome back in our program. ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1915 ਚ ਅੱਜ ਦੇ ਦਿਨ ਗਦਰ ਪਾਰਟੀ ਦੀ ਉਸ ਵੇਲੇ ਰੂਹੇ ਰਵਾਂ ਕਰਤਾਰ ਸਿੰਘ ਸਰਾਭਾ ਦੇ ਨਾਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਹਨਾਂ ਨੂੰ ਫਿਰੋਜ਼ਪੁਰ ਛਾਉਣੀ ਵੱਲ ਜਾਂਦਿਆਂ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹਨਾਂ ਨੇ ਫਿਰੋਜ਼ਪੁਰ ਛਾਉਣੀ ਦੇ ਉੱਤੇ ਕੰਟਰੋਲ ਕਰਨਾ ਸੀ, ਜੋ ਵੀ ਉਹਨਾਂ ਦੀ ਪਲੈਨਿੰਗ ਸੀ ਜੀ। 1988 ਦੇ ਵਿੱਚ ਅੱਜ ਦੇ ਦਿਨ ਸਰਬਜੀਤ ਸਿੰਘ DIG ਜਿਹੜਾ ਕਿ ਹਰਮੰਦਰ ਸਾਹਿਬ ਦੀ ਰੈਕੀ ਕਰਕੇ ਬਾਹਰ ਨਿਕਲਿਆ, ਉਸ ਤੇ ਗੋਲੀ ਚੱਲੀ, ਉਹ ਜਿਹੜਾ ਜ਼ਖਮੀ ਹੋਇਆ ਔਰ ਜਿਹੜਾ ਇਸ ਨੂੰ ਉਹਨਾਂ ਨੇ ਆਧਾਰ ਬਣਾ ਕੇ ਆਪਰੇਸ਼ਨ ਬਲੈਕ ਥੰਡਰ ਦੀ ਸ਼ੁਰੂਆਤ ਭਾਵੇਂ ਲੰਬੇ ਲੈਵਲ ਤੇ ਬਾਅਦ 'ਚ ਹੋਈ ਪਰ ਅੰਦਰ ਗੋਲੀਆਂ ਚਲਾਈਆਂ ਜਿਹਦੇ ਨਾਲ ਕੁਝ ਬਿਰਧ ਮਾਵਾਂ ਔਰ ਇੱਕ ਦੋ ਬਜ਼ੁਰਗ ਜਿਹੜੇ ਨੇ ਉਹ ਮਾਰੇ ਗਏ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1502 ਦੇ ਵਿੱਚ ਕੋਲੰਬਸ ਅੱਜ ਦੇ ਦਿਨ ਤੁਰਿਆ ਸਾਊਥ ਅਮਰੀਕਾ ਦੇ ਵਿੱਚ ਨਵੀਂ ਦੁਨੀਆ ਲੱਭਣ ਦੇ ਲਈ, ਉਹਦੀ ਆਖਰੀ ਟ੍ਰਿਪ ਸੀ ਜੀ। 1788 ਚ ਬ੍ਰਿਟਿਸ਼ ਪਾਰਲੀਮੈਂਟ ਨੇ ਇਹ ਮੰਨ ਲਿਆ ਕਿ ਹੁਣ ਸਲੇਵਰੀ ਜਿਹੜੀ ਹੈ, ਗੁਲਾਮੀ, ਇਹ ਸਲੇਵ ਟ੍ਰੇਡ ਨਹੀਂ ਚੱਲੇਗਾ, ਇਹਨੂੰ ਐਬੋਲਿਸ਼ ਕੀਤਾ। ਅੱਜ ਅਸੀਂ ਆਪਣੇ ਲੌਨਸ ਦੇ ਵਿੱਚ ਘਾਹ ਕੱਟਦੇ ਹਾਂ ਲੌਨ ਮੋਅਰ ਦੇ ਨਾਲ, ਲੇਕਿਨ ਇਹਦਾ ਪੇਟੈਂਟ ਪਹਿਲੀ ਵਾਰ 1899 ਚ ਆਇਆ, ਉਸ ਤੋਂ ਬਾਅਦ ਲੌਨ ਮੋਅਰ ਬਾਅਦ ਦੇ ਵਿੱਚ ਆਏ ਜੀ। 1913 ਦੇ ਵਿੱਚ 17ਵੀਂ ਅਮੈਂਡਮੈਂਟ US ਕਨਸਟੀਟਿਊਸ਼ਨ ਦੇ ਵਿੱਚ ਹੋਈ, ਜਿਹਦੇ 'ਚ ਫੈਸਲਾ ਹੋਇਆ ਕਿ ਸੈਨੇਟਰ ਜਿਹੜੇ ਨੇ ਵੋਟਾਂ ਨਾਲ ਚੁਣੇ ਜਾਣਗੇ। 1927 ਦੇ ਵਿੱਚ ਕੈਨਬਰਾ ਜਿਹੜੀ ਹੈ ਉਹ ਰਾਜਧਾਨੀ ਬਣੀ ਆਸਟ੍ਰੇਲੀਆ ਦੀ, ਉਦੋਂ ਤੱਕ ਮੈਲਬਰਨ ਰਾਜਧਾਨੀ ਹੁੰਦੀ ਸੀ। ਸੋ ਸਾਡੇ ਆਸਟ੍ਰੇਲੀਆ ਦੇ ਸਰੋਤਿਆਂ ਲਈ ਇਹ ਚੰਗੀ ਇਨਫੋਰਮੇਸ਼ਨ ਹੈ ਕਿ ਜਿਹੜੇ ਅੱਜ ਕੈਨਬਰਾ ਹੈ ਪਰ ਕਦੇ ਮੈਲਬਰਨ, ਸਾਨੂੰ ਬਹੁਤ ਸਾਰੇ ਲਿਖਦੇ ਨੇ ਵੀਰ ਜੀ, ਕਦੇ ਮੈਲਬਰਨ ਰਾਜਧਾਨੀ ਸੀ 1927 ਤੱਕ ਜੀ। 1936 ਦੇ ਵਿੱਚ ਇਟਲੀ ਨੇ ਐਬੀਸੀਨੀਆ, ਜਿਹਨੂੰ ਅੱਜ ਇਥੋਪੀਆ ਕਹਿੰਦੇ ਨੇ, ਉਸ ਤੇ ਕਬਜ਼ਾ ਕੀਤਾ। 1951 ਦੇ ਵਿੱਚ ਏਅਰ ਰੇਡ ਕਰਕੇ ਚਾਈਨਾ ਨੇ ਜਿਹੜਾ ਹੈ ਉਹ ਯਾਲੂ ਰਿਵਰ ਜਿਹੜੀ ਹੈ ਕ੍ਰਾਸ ਕੀਤੀ। 1960 ਚ US ਜਿਹੜਾ ਉਹ ਪਹਿਲੀ ਕੰਟਰੀ ਬਣਿਆ ਜਿਹਨੇ ਕਿ ਬਰਥ ਕੰਟਰੋਲ ਪਿਲ ਜਿਹੜੀ ਹੈ ਉਸ ਨੂੰ ਕਾਨੂੰਨੀ ਮਾਨਤਾ ਦਿੱਤੀ 1960 ਚ। 2002 ਚ ਬਹਿਰੀਨ ਚ ਲੋਕਾਂ ਨੂੰ ਵੋਟ ਦਾ ਹੱਕ ਮਿਲਿਆ ਔਰ 2013 ਦੇ ਵਿੱਚ ਜਿਹੜੇ ਜਾਲੀ ਕਿਸਮ ਦੇ ਲੋਕ ਜਾਲੀ ATM ਕਾਰਡ ਬਣਾ ਕੇ ਉਹਨਾਂ ਨੇ ਅਮਰੀਕਾ ਦੇ ATMs ਤੋਂ $45 ਮਿਲੀਅਨ ਜਿਹੜੇ ਨੇ ਉਹ ਕੱਢੇ, ਇਹਨਾਂ ਨੂੰ ਹੈਕਰਸ ਕਹਿੰਦੇ ਨੇ ਜੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਿਸਟਮ ਬਣਾਉਣ ਵਾਲੇ ਤੋਂ ਜ਼ਿਆਦਾ ਸਮਾਰਟ ਹੁੰਦੇ ਨੇ ਜੀ। ਸਾਡਾ ਪਹਿਲਾ ਸਵਾਲ ਹੈ, ਵਾਰਾਣਸੀ ਵਿੱਚ ਨਰਿੰਦਰ ਮੋਦੀ ਅਤੇ ਕੇਜਰੀਵਾਲ ਵਿਚਕਾਰ ਟੱਕਰ ਕਾਫੀ ਸਖਤ ਹੁੰਦੀ ਜਾ ਰਹੀ ਹੈ, ਦੂਸ਼ਣਬਾਜ਼ੀਆਂ ਹੋ ਰਹੀਆਂ ਹਨ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ, ਦਿਲਚਸਪ ਬਣ ਗਈ ਹੈ ਟੱਕਰ। ਹਾਲਾਂਕਿ ਨਰਿੰਦਰ ਮੋਦੀ ਦਾ ਰੋਡ ਸ਼ੋਅ ਦਾ ਬੜਾ ਡਰਾਮਾ ਹੋਇਆ, ਲੱਖਾਂ ਲੋਕ ਸਭ ਢੋ ਕੇ ਹਜ਼ਾਰਾਂ ਬੱਸਾਂ UP ਬਿਹਾਰ ਦੂਜੇ ਤੋਂ ਲਿਆਂਦੀਆਂ ਜੀ। ਕੱਲ ਕੇਜਰੀਵਾਲ ਦਾ ਰੋਡ ਸ਼ੋਅ ਸੀ ਔਰ ਈਵਨ BBC ਨੇ ਕਿਹਾ ਕਿ ਵੀ ਕਾਫੀ ਪ੍ਰਭਾਵਸ਼ਾਲੀ ਇਕੱਠ ਸੀ, ਬਹੁਤ ਸਾਰੇ ਲੋਕਲ ਲੋਕ ਵੀ ਜੁਆਇਨ ਕੀਤੇ, ਹਾਲਾਂਕਿ ਉਹਨਾਂ ਦੇ ਬਾਹਰੋਂ ਵੀ ਵਰਕਰ ਆਏ ਨੇ, ਪਰ ਇੱਕ ਦਿਲਚਸਪ ਮੁਕਾਬਲਾ ਬਣ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 35-36% ਤੋਂ ਜ਼ਿਆਦਾ ਜਿਹੜੇ ਮੁਸਲਮਾਨ ਨੇ ਉਹ ਹੁਣ ਤੱਕ ਤਾਂ ਡਰੇ ਕਿਉਂਕਿ ਬਨਾਰਸ ਦੇ ਵਿੱਚ BJP ਦੀ ਜਿਹੜੀ ਹੈ ਉਹ ਮਿਊਨਿਸਪਲ ਕਾਰਪੋਰੇਸ਼ਨ ਹੈ, ਸੋ ਆਪਣਾ ਇਨਫਲੂਐਂਸ ਵੀ ਵਰਤ ਰਹੇ ਨੇ, ਮੁਸਲਮਾਨ ਡਰੇ ਹੋਏ ਨੇ। ਪਰ ਜਿਵੇਂ ਬਨਾਰਸ ਦੇ ਲਾਗਲੇ ਪਿੰਡਾਂ ਚੋਂ ਹਿੰਦੂ ਵੀ ਨਿਕਲ ਰਹੇ ਨੇ ਕੇਜਰੀਵਾਲ ਦੀ ਸਪੋਰਟ 'ਚ ਔਰ ਇੰਨਾ ਕੁ ਮਾਹੌਲ ਬਣਦਾ ਜਾ ਰਿਹਾ ਕਿ ਇਹ ਇੱਕ ਅੱਛੀ ਟੱਕਰ ਬਣ ਰਹੀ ਹੈ ਜੀ। ਔਰ ਇਹਦਾ ਨਰਿੰਦਰ ਮੋਦੀ ਦਾ ਫਰਾਡ ਜਾਂ ਪਖੰਡ, ਪਹਿਲਾਂ ਉਹਨੇ ਕੱਲ ਕੇ ਪਰਸੋਂ ਆਣਾ ਸੀ ਜੀ ਮੈਂ ਗੰਗਾ ਮਈਆ 'ਚ ਨਹਾਉਣਾ, ਕਿਉਂਕਿ ਉਹਦੇ ਵਿਰੋਧੀ ਨੇ ਕਿਹਾ ਸੀ ਪਹਿਲਾਂ ਕਿ ਹੋਰ ਕੁਛ ਨਹੀਂ, ਜਿਹੜੇ ਪਾਪ ਕੀਤੇ ਨੇ, ਹੁਣ ਆਇਆ ਤਾਂ ਹੈ ਬਨਾਰਸ, ਕਦੇ ਗੰਦੀ ਗੰਗਾ 'ਚ ਹੀ ਨਹਾ ਲੈ, ਆਪਣੇ ਪਾਪ ਹੀ ਧੋ ਲੈ ਜੀ। ਪਰ ਕੱਲ ਉਹ ਗਿਆ ਨਹੀਂ ਨਹਾਉਣ, ਉਹਨੇ ਟਵੀਟ ਕੀਤਾ ਕਿ ਮੈਂ ਗੰਗਾ ਮਈਆ ਸੇ ਮਾਫੀ ਮੰਗਤਾ ਹੂੰ ਕਿ ਮੈਂ ਨਹੀਂ ਆ ਸਕਿਆ। ਉਹ ਕਹਿੰਦਾ ਵੀ ਇਹ ਹੁਣ ਮਾਫੀ, ਕਹਿੰਦਾ ਗੰਗਾ ਮਈਆ ਨੇ ਵੀ ਤੁਹਾਨੂੰ ਟਵੀਟ ਕੀਤਾ ਹੋਣਾ ਵਾਪਸ ਕਿ ਵੀ ਤੈਨੂੰ ਮਾਫ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਅਸੀਂ ਸਿੱਖ ਨੁਕਤਾ ਨਿਗਾਹ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਐਨਾਲਾਈਜ਼ ਕਰਦੇ ਹਾਂ, ਕੁਛ ਵੀਰਾਂ ਭੈਣਾਂ ਨੂੰ ਪਸੰਦ ਵੀ ਨਹੀਂ ਹੁੰਦਾ, ਪਰ ਅਸੀਂ ਐਡਮਾਇਰ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਕਰੇਜ ਦੀ ਸਪਿਰਿਟ ਨੂੰ ਕਿ ਕਿਵੇਂ ਉਹਨੇ ਬਨਾਰਸ ਜਾ ਕੇ ਜਿਹੜਾ 4000 ਸਾਲ ਤੋਂ ਹਿੰਦੂਤਵਾ ਦੀ ਸੀਟ ਹੈ, ਇਹ ਜਿਹੜਾ ਹਿੰਦੂਤਵਾ ਬੈਕ ਟੂ ਹਿੰਦੂਤਵਾ ਦਾ ਨਾਅਰਾ ਦੇ ਰਿਹਾ, ਉਹਨੂੰ ਜਾ ਕੇ ਉੱਥੇ ਜਿਹੜਾ ਚੈਲੰਜ ਕੀਤਾ ਔਰ ਅਸੀਂ ਸਮਝਦੇ ਹਾਂ ਵੀ ਇਨ ਦਾ ਐਂਡ ਰਿਜ਼ਲਟ ਤਾਂ ਕੀ ਹੋਏਗਾ ਇਹ ਬਾਅਦ ਦੀ ਗੱਲ ਹੈ, ਪਰ ਇਹ ਕਰੇਜ ਹੀ ਆਪਣੇ ਆਪ ਦੇ ਵਿੱਚ ਇਹ ਦੱਸਦਾ ਕਿ ਵੀ ਜਿਹੜਾ ਇਸ ਦਾ ਰਿਕਾਰਡ ਹੈ। ਔਰ ਜਿਵੇਂ ਉਹਨੇ ਓਪਨ ਡਿਬੇਟ ਦਾ ਉਹਨੇ ਚੈਲੰਜ ਕੀਤਾ ਅਰਵਿੰਦ ਕੇਜਰੀਵਾਲ ਨੇ ਉਹਨੂੰ ਕਿ ਵੀ ਐਵੇਂ ਬਾਕੀਆਂ ਨੂੰ ਜੋ ਕਦੇ ਰਾਹੁਲ ਦੇ ਪਿੱਛੇ ਪਿਆ, ਕਦੇ ਪ੍ਰਿਯੰਕਾ ਦੇ, ਤੂੰ ਸਿੱਧੀ ਗੱਲ ਕਰ, ਓਪਨ ਡਿਬੇਟ ਕਰ ਜਿਸ ਤੋਂ ਉਹ ਦੌੜਦਾ। ਸੋ ਅਸੀਂ ਜਿਹੜਾ ਇਹ ਸਮਝਦੇ ਹਾਂ ਵੀ ਅਰਵਿੰਦ ਕੇਜਰੀਵਾਲ ਤਾਂ ਇਹ ਐਡਮਿਰੇਬਲ ਹੈ ਕਿ ਉਹਨੇ ਜਾਂ ਦਿੱਲੀ ਤੋਂ ਈਜ਼ੀਲੀ ਜਿੱਤ ਸਕਦਾ ਸੀ, ਪਰ ਉਹਨੇ ਜਾ ਕੇ ਬਨਾਰਸ ਨੂੰ ਚੁਣਿਆ ਤਾਂ ਕਿ ਹਿੰਦੂਤਵਾ ਦੇ ਇਸ ਆਗੂ ਨੂੰ ਉਸ ਦੀ ਲੈਂਡ 'ਚ ਜਾ ਕੇ ਜਾਂ ਉਸ ਥਾਂ ਤੇ ਚੈਲੰਜ ਕੀਤਾ ਜਾਏ। ਸੋ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ, ਇਸ ਘੱਟੋ ਘੱਟ ਬਨਾਰਸ ਦੀ ਸੀਟ ਲਈ ਜ਼ਰੂਰ
ਸਾਡੀ ਵੀ ਚਾਹਨਾ ਵੀ ਕੇਜਰੀਵਾਲ ਜਿੱਤ ਜਾਏ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 40 ਨੂੰ ਚੁਣਿਆ। ਜੀ। ਇਸ ਦੇ 6 ਸ਼ੇਅਰ ਨੇ ਔਰ ਫਾਰਸੀ ਦਾ ਮੂਲ ਪਾਠ ਹੈ, ਮੁਦਾਮ ਬਾਦਹ ਕਸ਼ੋ ਸੂਫੀਏ ਸਿਫਾ में बाश, तमाम जुहद शो वारिंदे बेनवा में बाश, बसूए गैर मैं फगन नज़र के बेसरीसत, तमाम चश्म सौ सूए दोस्त वा में बाश, बागिरद कामतियाँ शाहे दिल रुबा में गरद, असीरे हल्कायाँ जुल्फे मुश्क सा में बास, ना गोयमत के सूए दैर या हरम में रो, बा हर तरफ के रबी जानबे खुदा में बास, बसूए गैर चाँ बेगानगा ची मैं गर्दी, दमे जे हाले दिले खस्ता आशना में बास, मुदाम अखीरला शेर है, जी। मुदाम साकरो शादाब चूं दिल गोया, तमाम मतलबो फारग जे मुद्दा में बास। सो ਇਹਦਾ ਜਿਹੜਾ ਕੁੱਲ ਸਾਰਾਂਸ਼ ਹੀ ਹੈ ਕਿ ਨਿਰੰਕਾਰ ਦੀ ਜਦੋਂ ਬੰਦਗੀ ਵੱਲ ਤੁਰੀਏ ਤੇ ਫਿਰ ਹੋਰ ਕੋਈ ਖਿਆਲ ਨਹੀਂ ਆਉਣਾ ਚਾਹੀਦਾ, ਕਿਸੇ ਹੋਰ ਦੇ ਦਰ ਤੇ ਭਟਕਣਾ, ਸਿਰ ਜਿਹੜਾ ਟਿਕਾਣਾ ਜਾਂ ਕਿਸੇ ਤੋਂ ਆਸ ਕਰਨਾ, ਇਹ ਬੇਵਫਾਈ ਹੈ। ਤੇ ਜਿਹੜਾ ਸ਼ੁਕਰਗੁਜ਼ਾਰੀ 'ਚ ਹੈ, ਜਿਹੜਾ ਸ਼ਾਕਰ ਹੈ, ਉਸ ਨੂੰ ਹੀ ਰੱਬ ਦਾ ਪਿਆਰ ਹਾਸਲ ਹੁੰਦਾ ਹੈ। ਇਸ ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਜੀ। ਉਹ ਕਹਿੰਦੇ ਨੇ, ਸਿਮਰਨ ਸੰਧੀ ਮਦ ਅਨੋਖੀ ਪੀ ਪੀ ਖੀਵਾ ਹੋਈ। ਮਦ ਸ਼ਰਾਬ ਨੂੰ ਕਹਿੰਦੇ ਨੇ। ਜੇ ਤੂੰ ਸ਼ਰਾਬ ਪੀਣੀ ਹੈ ਤੇ ਰੱਬ ਦੇ ਨਾਂ ਦੀ ਜਿਹੜੀ ਹੈ ਉਹ ਸ਼ਰਾਬ ਪੀ, ਸਿਮਰਨ ਦੀ। ਸਿਮਰਨ ਸੰਧੀ ਮਦ ਅਨੋਖੀ ਪੀ ਪੀ ਖੀਵਾ ਹੋਈ, ਬਣ ਮਸਤਾਨਾ ਤਪੀ ਤਪੀਸਰ ਖਾਇਸ਼ਾਂ ਸਭੇ ਖੋਵੀਂ, ਨਾ ਤੱਕੀ ਤੂੰ ਗੈਰਾਂ ਵੱਲੇ ਅੰਧਾਪਨ ਇਹ ਜਾਣੀ। ਗੈਰ ਵੱਲ ਦੇਖਣਾ ਅੰਨੇ ਹੋਣਾ ਜੀ। ਨਾ ਤੱਕੀ ਤੂੰ ਗੈਰਾਂ ਵੱਲੇ ਅੰਧਾਪਨ ਇਹ ਜਾਣੀ, ਲੂ ਲੂ ਤਾਈ ਨੈਣ ਬਣਾ ਕੇ ਦਰਸ ਪੀਆ ਦਾ ਮਾਣੀ। ਕਿ ਕੱਲੀਆਂ ਅੱਖਾਂ ਨਾਲ ਨਹੀਂ, ਤੇਰੇ ਸਾਰੇ ਲੂਆਂ ਨੂੰ ਅੱਖਾਂ ਲੱਗ ਜਾਣ ਤੇ ਤੂੰ ਆਪਣੇ ਪਿਆਰੇ ਦਾ ਦਰਸ਼ਨ ਹਰ ਲੂ ਲੂ ਨਾਲ, ਰੋਮ ਰੋਮ ਨਾਲ ਕਰੇ। ਨਾ ਤੱਕੀ ਤੂੰ ਗੈਰਾਂ ਵੱਲੇ ਅੰਧਾਪਨ ਇਹ ਜਾਣੀ, ਲੂ ਲੂ ਤਾਈ ਨੈਣ ਬਣਾ ਕੇ ਦਰਸ ਪੀਆ ਦਾ ਮਾਣੀ, ਸੋਹਣਿਆਂ ਦੇ ਸੁਲਤਾਨ ਦਿਵਾਲੇ ਹਰਦਮ ਚੱਕਰ ਲਾਵੀਂ, ਮਹਿਕਾਂ ਵਾਲੀ ਜ਼ੁਲਫ ਉਸ ਦੀ ਦਾ ਕੈਦੀ ਬਣ ਜਾਵੀਂ। ਮੈਂ ਨਹੀਂ ਕਹਿੰਦਾ ਮੰਦਰ ਜਾ ਤੂੰ, ਮੈਂ ਨਹੀਂ ਕਹਿੰਦਾ ਮੰਦਰ ਜਾ ਤੂੰ, ਜਾ ਮਸਜਿਦ ਵੱਲ ਧਾਵੀਂ, ਜਿੱਧਰ ਵੀ ਜਾਣਾ ਜਮ ਜਮ ਜਾ ਤੂੰ, ਪਰ ਰੱਬ ਦੇ ਵੱਲ ਹੀ ਜਾਵੀਂ। ਕਿ ਜੇ ਮੰਦਰ ਮਸਜਿਦ 'ਚ ਰੱਬ ਤੈਨੂੰ ਨਹੀਂ ਨਜ਼ਰ ਆਉਂਦਾ ਤੇ ਤੂੰ ਦੋਸ਼ੀ ਹੋਏਗਾ, ਤੂੰ ਤਾਂ ਉਧਰ ਜਾ ਜਿੱਧਰ ਰੱਬ ਨੇ ਜਾਣਾ, ਉਧਰ ਨਾ ਜਾ ਜਿੱਥੇ ਰੱਬ ਨਹੀਂ ਹੈ। ਮੈਂ ਨਹੀਂ ਕਹਿੰਦਾ ਮੰਦਰ ਜਾ ਤੂੰ, ਜਾ ਮਸਜਿਦ ਵੱਲ ਧਾਵੀਂ, ਜਿੱਧਰ ਵੀ ਜਾਣਾ ਜਮ ਜਮ ਜਾ ਤੂੰ, ਪਰ ਰੱਬ ਦੇ ਵੱਲ ਜਾਵੀਂ। ਗੈਰਾਂ ਵੱਲੇ ਕਾਹਨੂੰ ਸਜਣਾ ਤੂੰ ਐਵੇਂ ਹੈ ਫਿਰਦਾ, ਇੱਕ ਛਿਨ ਲਈ ਤੂੰ ਹੋ ਜਾ ਜਾਣੂ ਇਸ ਵੈਰਾਗੀ ਦਿਲ ਦਾ। ਅਖੀਰਲਾ ਸ਼ੇਰ ਹੈ, ਹੋ ਸ਼ਾਕਰ ਦਿਲ ਗੋਇਆ ਵਾਂਗੂ। ਸ਼ਾਕਰ ਹੁੰਦਾ ਸ਼ੁਕਰਗੁਜ਼ਾਰ ਹੋਣਾ ਜੀ। ਹੋ ਸ਼ਾਕਰ ਦਿਲ, ਸ਼ੁਕਰਗੁਜ਼ਾਰੀ ਵਾਲਾ ਦਿਲ ਲਿਆ। ਹੋ ਸ਼ਾਕਰ ਦਿਲ ਗੋਇਆ ਵਾਂਗੂ, ਸਦਾ ਰਹੀ ਤੂੰ ਖਿੜਿਆ। ਜੇ ਤੁਸੀਂ ਸ਼ੁਕਰਗੁਜ਼ਾਰੀ 'ਚ ਰਹਿੰਦੇ ਹੋ, ਰੱਬ ਦੀ ਯਾਦ 'ਚ ਰਹਿੰਦੇ ਹੋ, ਫਿਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਵਿਗਾਸ ਕਹਿੰਦੇ ਨੇ ਖੁਸ਼ੀ, ਖੇੜਾ। ਭਗਤਾਂ ਦੇ ਚਿਹਰੇ ਤੇ, ਭਗਤਾਂ ਦੀ ਜ਼ਿੰਦਗੀ 'ਚ, ਭਗਤਾਂ ਦਾ ਆਲਾ ਦੁਆਲਾ ਉਸ ਖੁਸ਼ਹਾਲੀ ਖੇੜੇ ਹਰੇ ਭਰੇ 'ਚ ਹੁੰਦਾ। ਹੋ ਸ਼ਾਕਰ ਦਿਲ ਗੋਇਆ ਵਾਂਗੂ, ਸਦਾ ਰਹੀ ਤੂੰ ਖਿੜਿਆ, ਸਭ ਲੋੜਾਂ ਤੇ ਖਾਹਿਸ਼ਾਂ ਉੱਤੋਂ ਉੱਪਰ ਉੱਠੀ ਅੜਿਆ। ਇਹ ਸਭ ਖਾਹਿਸ਼ਾਂ ਨੂੰ ਛੱਡ, ਸ਼ੁਕਰਗੁਜ਼ਾਰੀ 'ਚ ਆ, ਉਸ ਦੇ ਸਿਮਰਨ 'ਚ ਆ, ਉਸ ਦੇ ਸਿਮਰਨ ਦੀ ਮੱਧ ਪੀ, ਅੰਨੇਪਨ ਨੂੰ ਛੱਡ ਤੇ ਸੋਹਣਿਆਂ ਦੇ ਸੁਲਤਾਨ ਦਿਵਾਲੇ ਹਰਦਮ ਚੱਕਰ ਲਾਵੀਂ, ਮਹਿਕਾਂ ਵਾਲੀ ਜ਼ੁਲਫ ਉਸ ਦੀ ਦਾ ਕੈਦੀ ਬਣ ਜਾਵੇਂ। ਉਸ ਕਲਗੀਧਰ ਦੇ ਪਵਿੱਤਰ ਕੇਸ, ਕਲਗੀਧਰ ਦਾ ਰੂਪ, ਉਸ ਦਾ ਸੋਹਣਾ ਕੱਦ, ਜਿਹਦੇ ਦੁਆਲੇ ਉਹ ਕਹਿੰਦੇ ਨੇ ਕਿ ਇਸ ਦਰ ਨੂੰ ਨਾ ਛੱਡੀ, ਜੇ ਗੈਰਾਂ ਵੱਲ ਗਿਆ ਤੇ ਫਿਰ ਤੂੰ ਅੰਨਾ ਤੇ ਫਿਰ ਜਿਹੜੀ ਹੈ ਉਸ ਚੋਂ
ਖੱਜਲ ਖੁਆਰੀ ਨਿਕਲੇਗੀ ਤੇ ਪਿਆਰੇ ਦੇ ਦਰ ਹੈ ਤਾਂ ਫਿਰ ਖੇੜਾ ਹੈ, ਫਿਰ ਆਨੰਦ ਹੈ, ਔਰ ਹਮੇਸ਼ਾ ਹੀ ਸਤ ਚਿਤ ਆਨੰਦ ਜਿਹਨੂੰ ਪੁਰਾਣੇ ਕਹਿੰਦੇ ਸੀ ਜੀ, ਉਸ ਦੇ ਵਿੱਚ ਮਨ ਟਿਕਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84 ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।